ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਅਸੀਂ ਹੁਣ ਪ੍ਰੋਗਰਾਮ ਦੇ ਸਮੇਂ ਦੀ ਸੀਮਾ ਨੂੰ ਮੁੱਖ ਰੱਖਦੇ ਹਾਂ। ਅਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਨੂੰ ਪੜ੍ਹਨਾ ਇੱਥੇ ਬੰਦ ਕਰਦੇ ਹਾਂ ਤੇ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਅੱਜ 8 ਜੁਲਾਈ 2013 25 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਕੀ ਹੈ। 1923 ਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਹੜੇ ਕਿ ਅਕਾਲੀ ਲਹਿਰ ਨਾਲ ਸਿੱਖਾਂ ਦੇ ਨਾਲ ਹਮਦਰਦੀ ਰੱਖਦੇ ਸਨ, ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹਨਾਂ ਨੇ ਕਾਲੀ ਦਸਤਾਰ ਸਜਾ ਲਈ ਸੀ। ਉਸ ਤੋਂ ਪਹਿਲਾਂ ਜਦੋਂ ਪ੍ਰਿੰਸ ਸਨ ਤੇ ਆਨੰਦ ਮੈਰਿਜ ਐਕਟ 1909 ਚ ਪਾਸ ਕਰਨ ਚ ਵੀ ਉਹਨਾਂ ਨੇ ਮਦਦ ਕੀਤੀ ਜੀ। ਉਹਨਾਂ ਨੂੰ ਆਪਣਾ ਤਖਤ ਛੱਡਣ ਤੇ ਮਜਬੂਰ ਹੋਣਾ ਪਿਆ ਕਿਉਂਕਿ ਬ੍ਰਿਟਿਸ਼ਰ ਉਹਨਾਂ ਦਾ ਝਗੜਾ ਪਟਿਆਲਾ ਨਾਭਾ ਦਾ ਆਪਸ ਕੋਈ ਚੱਲ ਰਿਹਾ ਸੀ, ਪਰ ਬ੍ਰਿਟਿਸ਼ਰ ਚਾਹੁੰਦੇ ਸੀ ਉਹਨਾਂ ਤੋਂ ਖਹਿੜਾ ਛਡਾਉਣਾ ਕਿਉਂਕਿ ਉਹ ਆਜ਼ਾਦੀ ਲਹਿਰ ਦੇ ਹਮਾਇਤੀ ਸੀ। ਹਾਲਾਂਕਿ ਉਸ ਤੋਂ ਬਾਅਦ ਜੈਤੋ ਦਾ ਮੋਰਚਾ ਵੀ ਲੱਗਾ, ਉਸ ਦੇ ਜਿਹੜਾ ਕਿ ਉਹਨਾਂ ਦੀ ਹਮਦਰਦੀ ਦੇ ਵਿੱਚ ਅਖੰਡ ਪਾਠ ਰੱਖੇ ਸੀ, ਥਾਂ ਥਾਂ ਉਸ ਪਾਠ ਦਾ ਖੰਡਨ ਹੋਇਆ ਪਰ ਰਿਪੁਦਮਨ ਸਿੰਘ ਨਾਭਾ ਫਿਰ ਕਦੇ ਵੀ ਆਪਣੇ ਤਖਤ ਤੇ ਵਾਪਸ ਨਹੀਂ ਆ ਸਕੇ। ਸੋ 1951 ਦੇ ਵਿੱਚ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਹੱਕ 'ਚ ਮਤਾ ਪਾਸ ਕੀਤਾ ਕਿ ਜਿਵੇਂ ਬਾਕੀ ਸੂਬੇ ਬਣਾਏ ਜਾ ਰਹੇ ਨੇ ਜ਼ਬਾਨ ਦੇ ਆਧਾਰ ਤੇ ਪੰਜਾਬੀ ਸੂਬਾ ਵੀ ਬਣਾਇਆ ਜਾਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1497 ਦੇ ਵਿੱਚ ਵਾਸਕੋ ਡੀ ਗਾਮਾ ਜਿਹੜਾ ਕਿ ਪੁਰਤਗਾਲੀ ਸੀ, ਉਹਨੂੰ ਸਪੇਨ ਦੀ ਰਾਣੀ ਨੇ ਉਹਦੀ ਐਕਸਪੀਡੀਸ਼ਨ ਫਾਈਨੈਂਸ ਕੀਤੀ ਤੇ ਉਹ ਇੰਡੀਆ ਵੱਲ ਤੁਰਿਆ। ਸੋ ਇਹ ਲਗਭਗ ਉਹੀ ਸਮਾਂ 1499 ਦੇ ਅਸੀਂ ਗੱਲ ਕਰਕੇ ਹਟੇ ਕਿ ਗੁਰੂ ਨਾਨਕ ਸਾਹਿਬ ਵੇਈਂ ਚੋਂ ਆ ਕੇ ਬਾਹਰ ਦੁਨੀਆ 'ਚ ਪਿਆਰ ਦਾ ਆਪਸੀ ਸਹਿਨਸ਼ੀਲਤਾ ਦਾ ਸੁਨੇਹਾ ਦੇਣ ਲਈ ਤੁਰੇ ਨੇ ਤੇ 1497 ਚ ਵਾਸਕੋ ਡੀ ਗਾਮਾ ਜਿਹੜਾ ਹੈ ਔਰ ਇਹ ਬਾਅਦ ਦੇ ਵਿੱਚ ਕੇਰਲਾ ਪਹੁੰਚਿਆ, ਉੱਥੋਂ ਕੋਚੀਨ, ਉੱਥੋਂ ਗੋਆ ਚ ਆਇਆ ਔਰ ਇਸ ਤਰ੍ਹਾਂ ਜਿਹੜਾ ਪੁਰਤਗਾਲੀਆਂ ਦੀ ਵੀ ਹੋਂਦ ਉੱਥੇ ਹੋਈ। 1693 ਦੇ ਵਿੱਚ ਨਿਊਯਾਰਕ ਸਿਟੀ ਨੇ ਇਹ ਕਿਹਾ ਕਿ ਵੀ ਜਿਹੜੇ ਪੁਲਿਸ ਵਾਲੇ ਨੇ ਇਹਨਾਂ ਦੀ ਆਪਣੀ ਯੂਨੀਫਾਰਮ ਹੋਏਗੀ। ਬੇਸ਼ੱਕ 1776 4 ਜੁਲਾਈ ਨੂੰ ਆਜ਼ਾਦੀ ਦਾ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਪਰ ਪਹਿਲੀ ਪਬਲਿਕ ਰੀਡਿੰਗ ਉਸ ਦੀ ਜਿਹੜੀ ਹੈ ਜੌਨ ਨਿਕਸਨ ਨੇ ਕੀਤੀ 8 ਜੁਲਾਈ 1776 ਨੂੰ। 1777 ਦੇ ਵਿੱਚ ਵਰਮੌਂਟ ਅਮਰੀਕਾ ਦੀ ਪਹਿਲੀ ਸਟੇਟ ਬਣਿਆ ਜਿਹਨੇ ਕਿ ਗੁਲਾਮੀ ਨੂੰ ਐਬੋਲਿਸ਼ ਕੀਤਾ। 1796 ਦੇ ਵਿੱਚ ਪਹਿਲੀ ਵਾਰ ਯੂਨਾਈਟਿਡ ਸਟੇਟ ਡਿਪਾਰਟਮੈਂਟ ਨੇ ਅਮਰੀਕਨ ਪਾਸਪੋਰਟ ਜਾਰੀ ਕੀਤੇ। 1870 ਦੇ ਵਿੱਚ ਕਾਂਗਰਸ ਨੇ ਇਹ ਮਤਾ ਕੀਤਾ ਕਿ ਜਿਹੜੇ ਟ੍ਰੇਡਮਾਰਕ ਨੇ ਉਹ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਔਰ ਮਸ਼ਹੂਰ ਅਖਬਾਰ ਵਾਲ ਸਟਰੀਟ ਜਰਨਲ ਜਿਹੜਾ ਅੱਜ ਵੀ ਚੰਗੀ ਬਿਜ਼ਨਸ ਕਰ ਰਿਹਾ 1899 ਦੇ ਵਿੱਚ ਪਬਲਿਸ਼ ਹੋਣਾ ਸ਼ੁਰੂ ਹੋਇਆ ਔਰ 1963 ਦੇ ਵਿੱਚ US ਨੇ, ਅਮਰੀਕਾ ਨੇ ਕਿਊਬਾ ਦੇ ਨਾਲ ਹਰ ਕਿਸਮ ਦੇ ਵਪਾਰਕ ਸੰਬੰਧਾਂ ਦੇ ਉੱਤੇ ਪਾਬੰਦੀ ਲਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਜਾਣੂ ਕਰਵਾਇਆ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਵੱਲ ਵਧਦੇ ਹਾਂ ਤੇ ਸਾਡਾ ਪਹਿਲਾ ਸਵਾਲ ਹੈ, ਹਾਈ ਕੋਰਟ ਵੱਲੋਂ ਸੁਰਜੀਤ ਸਿੰਘ ਦੀ ਪਟੀਸ਼ਨ ਖਾਰਜ ਕੀਤੀ, ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਅੱਜ ਵੀ ਸਾਡੇ 'ਚ ਐਸੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਖਾਲਿਸਤਾਨ ਦਾ ਕਿਉਂ ਅਸੀਂ ਕਰਨਾ, ਉੱਥੇ ਹੀ ਰਹਿ ਕੇ ਸਾਨੂੰ ਜਸਟਿਸ ਲੈਣਾ ਚਾਹੀਦਾ ਹੈ। ਹੁਣ ਇੱਕ ਕਾਤਲ ਬਾਹਰ ਆਉਂਦਾ ਹੈ, ਉਹ ਕਹਿੰਦਾ ਹੈ ਕਿ ਵੀ ਮੈਂ 23 ਮੁਕਾਬਲਿਆਂ 'ਚ 83 ਸਿੱਖ ਮਾਰੇ ਨੇ, ਮੇਰੀ ਜਾਨ ਨੂੰ ਖਤਰਾ ਹੈ। ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਹੁੰਦੀ ਹੈ, ਦੋ ਚੀਜ਼ਾਂ ਉਹ ਕਹਿੰਦਾ ਹੈ ਕਿ ਭਾਈ ਇਹਦੀ ਬਾਰੇ ਇਨਵੈਸਟੀਗੇਸ਼ਨ ਕਰਾਓ CBI ਦੀ, ਦੂਸਰਾ ਉਹ ਕਹਿੰਦਾ ਵੀ ਮੈਨੂੰ ਸੁਰੱਖਿਆ ਦਿੱਤੀ ਜਾਏ ਕਿਉਂਕਿ ਮੈਨੂੰ ਮਾਰ ਦੇਣਾ ਹੈ ਇਹਨਾਂ ਨੇ। ਤੇ ਹਾਈ ਕੋਰਟ ਦਾ ਜਿਹੜਾ ਜੱਜ ਹੈ ਉਹ ਪਤਲੇ ਜਿਹੇ ਸਵਾਲ ਪੁੱਛ ਕੇ, ਫਿੱਕੇ ਜਿਹੇ ਸਵਾਲ ਹਾਂਜੀ ਕਿਹਾ ਜੀ ਕੀ ਤੂੰ ਆਪਣੇ ਹਾਇਰ ਅਫਸਰਾਂ ਨੂੰ ਦੱਸਿਆ ਸੀ ਕਿ ਵੀ ਆ ਹੋਇਆ? ਉਹਨੇ ਕਿਹਾ ਜੀ ਮੈਂ ਉਹ ਤਾਂ ਮੈਨੂੰ ਮਾਰਨ ਨੂੰ ਫਿਰਦੇ ਨੇ, ਮੈਂ ਗਿਆ ਦੱਸਣ, ਉਹਨੇ ਮੈਨੂੰ ਕੁੱਟਵਾ ਦਿੱਤਾ। ਉਹਨੇ ਕਿਹਾ ਜੀ ਤੂੰ DGP ਨੂੰ ਸ਼ਿਕਾਇਤ ਕੀਤੀ? ਉਹਨੇ ਕਿਹਾ ਜੀ ਸਾਰੇ ਰਲੇ ਹੋਏ ਨੇ। ਤੇ ਹਾਈ ਕੋਰਟ ਨੇ ਉਹਦੀ ਪਟੀਸ਼ਨ ਬਾਹਰ ਸੁੱਟਤੀ, ਨਾ ਉਹਨੂੰ ਸੁਰੱਖਿਆ ਦਿੱਤੀ, ਨਾ ਹੀ ਉਸ ਕੇਸ ਨੂੰ ਜਿਹੜਾ ਇਹ ਕੋਰਟ ਨੇ ਜਿਹੜੇ ਕੁੱਤਾ ਮਰੇ ਦਾ ਸੂ ਮੋਟੋ ਨੋਟਿਸ ਲੈ ਲੈਂਦੇ ਨੇ। ਤੇ ਜੇ 83 ਬੰਦੇ ਬੇਗੁਨਾਹ ਮਾਰੇ ਗਏ, ਕਾਤਲ ਆ ਕੇ ਕਹਿ ਰਿਹਾ ਮੈਂ ਮਾਰੇ ਨੇ ਔਰ ਉਹ ਕੋਰਟ ਜਿਹੜਾ ਉਸ ਦੀ ਪੈਟੀਸ਼ਨ ਨੂੰ ਵੀ ਰਿਜੈਕਟ ਕਰਦਾ, ਉਹਦੀ ਸਿਕਿਉਰਿਟੀ ਵੀ ਉਹਨੂੰ ਨਹੀਂ ਦਿੰਦਾ, ਸੋ ਜ਼ਾਹਰ ਹੈ ਉਹਨੂੰ ਮਾਰ ਦੇਣਾ ਉਹਨਾਂ ਨੇ। ਤੇ ਜਿਹੜੀ ਗੱਲ ਸਾ ਮੀਡੀਆ ਨੇ ਪਹਿਲਾਂ ਹੀ ਖਬਰ ਨੂੰ ਜਿਹੜਾ ਉਹ ਗੋਲ ਕਰ ਦਿੱਤਾ ਸੀ। ਸੋ ਇਹ ਸਿਸਟਮ ਹੈ ਜਿੱਥੋਂ ਸਾਡੇ ਭਰਾ ਇਨਸਾਫ ਲੱਭਦੇ ਨੇ ਵੀ ਇਹ ਅਦਾਲਤਾਂ ਸਾਨੂੰ ਇਨਸਾਫ ਦੇਣਗੀਆਂ। ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਬੋਧ ਗਿਆ ਬਿਹਾਰ ਵਿੱਚ ਹੋਏ 10 ਬੰਬ ਧਮਾਕਿਆਂ ਵਿੱਚ 2 ਬੋਧੀ ਭਿਕਸ਼ੂ ਜ਼ਖਮੀ ਹੋਏ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਕਾਂਗਰਸ ਦੇ ਲੀਡਰ ਦਿਗਵਿਜੇ ਸਿੰਘ ਨੇ ਇਹ ਕਿਹਾ ਸਿੱਧੇ ਤੌਰ ਤੇ, ਉਹਨੇ ਕਿਹਾ ਜੀ ਮੈਨੂੰ ਇਹਦੇ 'ਚ ਮੁਸ਼ਕ ਆਉਂਦੀ ਹੈ ਵੀ ਇਹ ਨਰਿੰਦਰ ਮੋਦੀ ਦਾ ਕੰਮ ਹੈ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਨਰਿੰਦਰ ਮੋਦੀ ਨੇ ਉੱਥੇ ਐਡਰੈਸ ਕਰਦਿਆਂ ਇਹ ਕਿਹਾ ਸੀ ਕਿ ਹੁਣ
ਬਿਹਾਰ ਦੇ ਲੋਕ ਨਤੀਸ਼ ਕੁਮਾਰ ਨੂੰ ਸਬਕ ਸਿਖਾਉਣਗੇ, ਕਿਉਂਕਿ ਨਤੀਸ਼ ਕੁਮਾਰ ਜਿਹਦਾ ਜਨਤਾ ਦਲ ਯੂਨਾਈਟਿਡ ਹੈ ਉਹਨੇ ਵਿਰੋਧ ਕੀਤਾ ਹੈ ਜਦੋਂ ਇਹਨੂੰ ਕੈਂਪੇਨ ਕਮੇਟੀ ਦਾ ਮੁਖੀ ਬਣਾਇਆ ਨਰਿੰਦਰ ਮੋਦੀ ਨੂੰ। ਬੀਜੇਪੀ ਨਾਲ ਉਹਨੇ ਭਾਈਵਾਲੀ ਤੋੜੀ ਔਰ ਉਹਨੂੰ ਸਰਕਾਰ ਚੋਂ ਬਾਹਰ ਕੱਢਿਆ। ਸੋ ਇਸ ਜੋ ਜੇ ਬੰਬ ਧਮਾਕੇ ਇਹ ਪਹਿਲਾਂ ਕਰਦੇ ਰਹੇ ਨੇ ਆਰਐਸਐਸ ਵਾਲੇ, ਸਮਝੌਤਾ ਐਕਸਪ੍ਰੈਸ ਦੂਸਰੇ, ਸੋ ਇਹ ਬਹੁਤ ਬੋਧੀਆਂ ਨੂੰ ਟਾਰਗੇਟ ਕਰਨਾ, ਇਹ ਦੋਨੋਂ ਹੀ ਇਹ ਬੋਥ ਵੇ ਉਹਨਾਂ ਨੇ ਪਲੇ ਕੀਤਾ। ਇੱਕ ਪਾਸੇ ਤਾਂ ਨਤੀਸ਼ ਕੁਮਾਰ ਨੂੰ ਸੁਨੇਹਾ ਦੇ ਦਿੱਤਾ ਹੈ, ਦੂਸਰੇ ਪਾਸੇ ਬੁੱਧ ਧਰਮ, ਕਿਉਂਕਿ ਜਿਵੇਂ ਬੁੱਧ ਨੂੰ ਮਾਫ ਨਹੀਂ ਕੀਤਾ ਹਿੰਦੂਆਂ ਨੇ ਕਦੇ ਵੀ ਕਿ ਵੀ ਉਹਨੇ ਬ੍ਰਾਹਮਣਵਾਦ ਦਾ ਜਿਹੜਾ ਉਹਨੂੰ ਕੰਡੈਮ ਕੀਤਾ ਹੈ। ਸੋ ਬੋਧੀਆਂ ਨੂੰ ਵੀ ਦੱਸਦਾ ਹੈ ਮੁਸਲਮਾਨਾਂ ਤੇ ਸਿੱਖਾਂ ਦੀ ਤਰ੍ਹਾਂ ਕਿ ਵੀ ਤੁਸੀਂ ਵੀ ਇੱਥੇ ਸੁਰੱਖਿਅਤ ਨਹੀਂ ਹੈਗੇ, ਆਪਣਾ ਬੋਰੀਆ ਬਿਸਤਰਾ ਬੰਨ੍ਹ ਲਓ, ਨਹੀਂ ਤਾਂ ਹਿੰਦੂ ਬਣਨ ਨੂੰ ਤਿਆਰ ਹੋ ਜਾਓ। ਕਿਉਂਕਿ ਬੌਧ ਗਿਆ ਬਿਹਾਰ ਦੇ ਵਿੱਚ ਹੈ, ਇਹ ਉਹ ਥਾਂ ਹੈ ਜਿੱਥੇ ਬੁੱਧ ਨੂੰ ਗਿਆਨ ਹਾਸਲ ਹੋਇਆ ਸੀ। ਸੋ ਉਹਨਾਂ ਦੇ ਹੀ ਨਾਲ ਲੱਗਦੇ ਜਿਹੜੇ ਬੌਧ ਗਿਆ ਦੇ ਵਿਚਲੇ ਮੰਦਿਰ ਨੇ ਉਹਨਾਂ ਤੇ ਹਮਲਾ ਹੋਇਆ। ਸੋ ਅਸੀਂ ਦਿਗਵਿਜੇ ਸਿੰਘ ਨਾਲ ਸਹਿਮਤ ਹੈ ਕਿ ਇਹ ਨਰਿੰਦਰ ਮੋਦੀ ਔਰ ਆਰਐਸਐਸ ਦੀ ਕਾਰਵਾਈ ਹੈ। ਬੋਧੀਆਂ ਨੂੰ ਵੀ ਸੁਨੇਹਾ ਦੇ ਦਿੱਤਾ ਹੈ, ਨਤੀਸ਼ ਕੁਮਾਰ ਨੂੰ ਵੀ ਦੇ ਦਿੱਤਾ ਹੈ ਕਿ ਬਈ ਨਰਿੰਦਰ ਮੋਦੀ ਆ ਰਿਹਾ, ਜਿਹੜਾ ਵੀ ਉਹਦੇ ਰਸਤੇ 'ਚ ਆਏਗਾ ਉਹਨੂੰ ਬੰਬ ਧਮਾਕਿਆਂ ਦੇ ਨਾਲ ਜਿਹੜਾ ਉਡਾਇਆ ਜਾਏਗਾ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਇਹਨੂੰ ਜੇ ਤੁਸੀਂ ਜਿਹੜਾ ਅਸੀਂ ਜਵਾਬ ਦਿੱਤਾ ਉਹਦੇ ਨਾਲ ਮਿਲਾ ਕੇ ਦੇਖੋਗੇ, ਰਾਮਦੇਵ ਨਾਗਪੁਰ 'ਚ ਪਹੁੰਚੇ ਨਾਗਪੁਰ 'ਚ ਉਹਨੇ ਕਿਹਾ ਜੀ ਕਿ ਅਡਵਾਨੀ ਦੂਰਦਰਸ਼ੀ ਨੇਤਾ ਨੇ, ਲੇਕਿਨ ਜਿਹੜਾ ਨਰਿੰਦਰ ਮੋਦੀ ਨੂੰ ਸਾਡਾ ਪੂਰਾ ਸਮਰਥਨ ਹਾਸਲ ਹੈ। ਰਾਮਦੇਵ ਉਹਨਾਂ ਦਾ ਹੀ ਖੜਾ ਕੀਤਾ ਸਾਧ ਹੈ ਜਿਸ ਨੇ ਬੀਬੀਆਂ ਵਾਲੇ ਕੱਪੜੇ ਪਾ ਕੇ ਉੱਥੋਂ ਦੌੜਿਆ ਸੀ ਦਿੱਲੀ 'ਚੋਂ। ਹੁਣ ਇਹ ਜਿਹੜਾ ਮੈਸੇਜ ਹੈ ਇਹਦੇ 'ਚੋਂ ਕੀ ਜਾ ਰਿਹਾ, ਜਦੋਂ ਤੁਸੀਂ ਕਹਿੰਦੇ ਨੇ 2 and 2 ਪੁਟਿੰਗ ਟੂਗੈਦਰ, 2 ਤੇ 2 ਨੂੰ ਤੁਸੀਂ ਮਿਲਾ ਕੇ ਦੇਖਦੇ ਹੋ ਕਿ ਨਰਿੰਦਰ ਮੋਦੀ ਉੱਥੇ ਧਮਾਕੇ ਕਰਵਾ ਰਿਹਾ ਹੈ, ਰਾਮਦੇਵ ਨਾਗਪੁਰ 'ਚ ਪਹੁੰਚ ਕੇ ਕਹਿ ਰਿਹਾ ਜੀ ਇਹੀ ਸਾਡੀ ਹੋਪ ਹੈ, ਬਹੁਤ ਦੂਰਦਰਸ਼ੀ ਨੇਤਾ ਨੇ। ਔਰ ਰਾਜਨਾਥ ਸਿੰਘ ਅੰਮ੍ਰਿਤਸਰ ਆਉਂਦਾ, ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅੱਗੋਂ ਹਰਮੰਦਰ ਸਾਹਿਬ ਦਾ ਮਾਡਲ ਲੈ ਕੇ ਬਾਦਲ ਤੇ ਸਾਰੀ ਉਹਦੀ ਵਜ਼ਾਰਤ ਦੇ ਬੰਦੇ ਖੜੇ ਨੇ, ਉਹ ਇਹ ਕਹਿ ਰਿਹਾ ਜੀ ਅਸੀਂ ਕਿਹੜਾ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਨਰਿੰਦਰ ਮੋਦੀ ਨੂੰ, ਅਸੀਂ ਤਾਂ ਉਹਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ। ਸੋ ਜੇ ਤੁਸੀਂ ਇਹਨਾਂ ਸਾਰਿਆਂ ਨੂੰ, ਇਹਨਾਂ ਤਿੰਨੋਂ ਸਿਨੈਰੀਓ ਨੂੰ, ਸ੍ਰੀ ਅੰਮ੍ਰਿਤਸਰ 'ਚ ਬਾਦਲ ਜਿਹੜਾ ਉਹਨੂੰ ਵਡਿਆ ਰਿਹਾ, ਜਿਹੜਾ ਕਿ ਉਸ ਖੂਨੀ ਨੂੰ ਲੈ ਕੇ ਆ ਰਿਹਾ ਜਿਹਦੇ ਹੱਥ ਰੰਗੇ ਹੋਏ ਨੇ ਮੁਸਲਮਾਨਾਂ ਦੇ ਖੂਨ ਨਾਲ, ਬੋਧੀਆਂ ਨੂੰ ਸੁਨੇਹਾ ਬਿਹਾਰ 'ਚ ਦਿੱਤਾ ਜਾ ਰਿਹਾ ਨਾਲ ਦੀ ਨਾਲ ਨਤੀਸ਼ ਕੁਮਾਰ ਨੂੰ। ਔਰ ਰਾਮਦੇਵ ਪਹਿਲੇ ਦਿਨ ਤੋਂ ਇੱਥੇ ਵੀ ਸਾਡੇ ਕਈ ਗੁਰਦੁਆਰਿਆਂ ਚੁੱਕੀ ਫਿਰਦੇ ਨੇ ਕਿ ਰਾਮਦੇਵ ਦਾ ਯੋਗਾ ਜੀ ਔਰ ਫਲਾਣਾ ਤੇ ਢਿਮਕਾ। ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਵੀ ਆਰਐਸਐਸ ਨੇ ਉਹਨੂੰ ਆਪਣਾ ਹਿੰਦੂਤਵਾ ਦਾ ਐਂਬੈਸਡਰ ਬਣਾਇਆ ਹੋਇਆ ਹੈ, ਉਹਦਾ ਏਜੰਡਾ ਅਲਟੀਮੇਟਲੀ ਪੋਲੀਟੀਕਲ ਹੈ, ਯੋਗਾ ਯਾਗਾ ਕੋਈ ਨਹੀਂ, ਇਹ ਸਭ ਡਰਾਮੇ, ਯੋਗਾ ਵੀ ਡਰਾਮੇਬਾਜ਼ੀ ਹੈ, ਇਹ ਤਾਂ ਹੈ ਹੀ ਡਰਾਮਾ ਫਰਾਡ ਹੈ। ਔਰ ਉਹਨੇ ਕਲੀਅਰਲੀ ਜਾ ਕੇ ਨਾਗਪੁਰ 'ਚ ਦੱਸ ਦਿੱਤਾ ਹੈ ਵੀ ਅਲਟੀਮੇਟਲੀ ਇਹਨਾਂ ਦਾ ਹਿੰਦੂਤਵੀਆਂ ਦਾ ਨਿਸ਼ਾਨਾ ਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ 12 ਤੋਂ ਵਧੇਕ ਚੋਂ ਜਿਹੜਾ ਉਹ ਪਿਕ ਕੀਤਾ ਜੀ। ਔਰ ਇਸ ਦਾ ਜਿਹੜਾ ਮੈਸੇਜ ਹੈ ਉਹ ਇਹੀ ਹੈ ਕਿ ਹਿਊਮਨ ਬਾਡੀ, ਹਿਊਮਨ ਵਜੂਦ ਜਿਹੜਾ ਇਨਸਾਨੀ ਸਰੀਰ ਹੈ ਇਹ ਕੱਚੇ ਭਾਂਡੇ ਦੀ ਤਰ੍ਹਾਂ ਜੀ। ਨਿਰੰਕਾਰ ਨੇ 5 ਤੱਤ ਮਿਲਾ ਕੇ ਇਸ ਨੂੰ ਬਣਾਇਆ, ਇਸ ਦੇ ਵਿੱਚ ਰੂਹ ਹੈ। ਪਰ ਜੇ ਨਿਰੰਕਾਰ ਨੂੰ ਪਾਉਂਦਾ ਹੈ ਤੇ ਇਹ ਭਾਂਡਾ ਕੋਈ ਸਕਾਰਥਾ ਕੰਮ ਕਰ ਸਕਦਾ ਹੈ ਜੀ, ਨਹੀਂ ਤਾਂ ਇਹ ਜਿਹੜਾ ਭਾਂਡਾ ਹੈ ਇਹ ਭੱਜਣਾ ਹੀ ਭੱਜਣਾ, ਇਹਦਾ ਐਂਡ ਅਲਟੀਮੇਟਲੀ ਨਿਹਿਤ ਹੈ ਜੀ। ਸੋ ਇਹ ਸ਼ਲੋਕ ਹੈ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ, ਭਾਂਡਾ ਆਣਗ ਰਾਸ ਜਾਂ ਤਿਸ ਭਾਵ ਸੀ, ਪਰਮ ਜੋਤ ਜਾਗਾਏ ਵਾਜਾ ਵਾਪਸੀ। ਪਹਿਲੀ ਤੁਕ ਹੈ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਜੀ, ਕਿ ਹੁਣ ਇਹ ਭਾਂਡਾ ਕੱਚਾ ਹੈ। ਕੱਚਾ ਅਸੀਂ ਉਸੇ ਨੂੰ ਹੀ ਕਹਿੰਦੇ ਹਾਂ ਜਿਹਨੇ ਹਮੇਸ਼ਾ ਨਾ ਰਹਿਣਾ ਹੋਏ ਜੀ ਜੀ। ਕਿ ਇਸ ਭਾਂਡੇ ਨੂੰ, ਔਰ ਕਈ ਥਾਂ ਅਸੀਂ ਜਿਵੇਂ ਭਗਤ ਕਬੀਰ ਜੀ ਦੀ ਲਿਖਤ ਹੈ ਜਿਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਹੀ, ਉਸ ਭਾਂਡੇ ਦੇ ਈਡੀਅਮ ਨੂੰ ਹੀ, ਮੈਟਾਫਰ ਨੂੰ ਹੀ ਯੂਜ਼ ਕੀਤਾ ਜੀ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਜੀ। ਕਿ ਜਿਵੇਂ ਕੁਮਾਰ ਜਿਹੜਾ ਭਾਂਡੇ ਬਣਾਉਂਦਾ, ਮਿੱਟੀ ਤਾਂ ਇੱਕ ਹੁੰਦੀ ਹੈ, ਮਿੱਟੀ ਨੂੰ ਇੱਕ ਵਾਰੀ ਉਹ ਤਿਆਰ ਕਰ ਲੈਂਦਾ ਜੀ, ਤੇ ਉਸ ਮਿੱਟੀ ਚੋਂ ਹੀ ਅੱਡ ਅੱਡ ਭਾਂਡੇ ਨਿਕਲਦੇ ਨੇ, ਸੁਰਾਈ ਵੀ ਨਿਕਲਦੀ ਹੈ, ਉਹਦੇ ਚੋਂ ਹਾਂਡੀ ਵੀ ਨਿਕਲਦੀ ਹੈ, ਉਹਦੇ ਚੋਂ ਦੂਸਰੀਆਂ ਚੀਜ਼ਾਂ ਵੀ ਨਿਕਲਦੀਆਂ ਨੇ, ਤਸ਼ਤਰੀ ਵੀ ਨਿਕਲਦੀ ਹੈ ਜੀ ਜੀ। ਵੀ ਮਿੱਟੀ ਇੱਕ ਹੈ, ਮਾਟੀ ਏਕ ਅਨੇਕ ਭਾਂਤ ਕਰ, ਉਹਨੂੰ ਅੱਡ ਅੱਡ ਤਰੀਕਿਆਂ ਦੇ ਨਾਲ ਸਾਜੀ ਸਾਜਣ ਹਾਰੇ।
ਜੀ ਜਿਵੇਂ ਕੁਮਾਰ ਮਿੱਟੀ ਦੇ ਭਾਂਡੇ ਅੱਡ-ਅੱਡ ਬਣਾਉਂਦਾ ਹੈ ਪਰ ਇੱਕੋ ਹੀ ਮਿੱਟੀ ਹੈ, ਜੀ ਇਸੇ ਤਰ੍ਹਾਂ ਉਸ ਨਿਰੰਕਾਰ ਨੇ ਇਸ ਕੱਚੇ ਭਾਂਡੇ ਨੂੰ ਬਣਾਇਆ ਹੈ, ਇਸ ਹਿਊਮਨ ਬਾਡੀ ਨੂੰ ਬਣਾਇਆ ਹੈ। ਜੀ ਔਰ ਹਰ ਕੋਈ ਵੱਖੋ ਵੱਖਰਾ ਹੈ, ਜਿਵੇਂ ਉਹਨੇ ਅਨੇਕ ਭਾਂਤ ਬਣਾਇਆ ਕੁਮਾਰ ਨੇ, ਜੀ ਇਵੇਂ ਹੀ 7 ਬਿਲੀਅਨ ਜੇ ਲੋਕ ਨੇ ਇਸ ਧਰਤੀ ਤੇ, ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮਿਲਦੀ, ਫਿੰਗਰਪ੍ਰਿੰਟ ਨਹੀਂ ਮਿਲਦੇ, ਉਸ ਦੇ ਗੁਣ ਔਗਣ ਨਹੀਂ ਮਿਲਦੇ। ਜੀ ਜੀ ਹੁਣ ਉਹ ਇਹ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਵੀ ਜੇ ਭਾਂਡਾ ਕੱਚਾ ਹੈ, ਭਾਂਡਾ ਧੋਵੇ ਕੌਣ, ਜੇ ਕੱਚਾ ਸਾਜਿਆ, ਜੇ ਹੁਣ ਸਾਜਿਆ ਹੀ ਕੱਚਾ ਹੈ, ਇਹਨੂੰ ਕੌਣ ਧੋਏ। ਜੀ। ਪਰ ਨਾਲ ਉਹਨਾਂ ਨੇ ਇਹਦੀ ਹੋਂਦ ਦੀ ਗੱਲ ਕੀਤੀ, ਧਾਤੂ ਪੰਜ ਰਲਾਏ। ਹੁਣ ਇਹ ਜਿਹੜਾ ਪੁਰਾਣੀ ਹਿੰਦੁਸਤਾਨ ਦੀ ਆਯੁਰਵੈਦਿਕ ਸਿਸਟਮ ਜਾਂ ਇੰਡੀਅਨ ਸਿਸਟਮ ਰਿਹਾ, ਉਸ ਦੇ ਵਿੱਚ ਅਧਿਆਤਮ ਦੀ ਦੁਨੀਆ 'ਚ ਵੀ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਹਿਊਮਨ ਬਾਡੀ ਹੈ ਇਹ 5 ਤੱਤਾਂ ਦੇ ਮੇਲ ਦੇ ਨਾਲ ਬਣਦੀ, ਔਰ 5 ਤੱਤ ਨੇ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਜੀ ਆਕਾਸ਼ ਸਪੇਸ ਨੂੰ ਕਹਿੰਦੇ ਨੇ ਜੀ ਕਿ ਜਿਹੜਾ ਸਪੇਸ ਹੈ ਉਹ ਬਾਡੀ ਦੇ ਵਿੱਚ ਜਿਹੜੀ ਹੈ ਉਹਦੀ ਹੋਂਦ ਦਾ ਹਿੱਸਾ ਹੈ। ਵਾਯੂ ਹਵਾ ਨੂੰ ਕਹਿੰਦੇ ਨੇ ਜੀ ਕਿ ਬਾਡੀ ਦੇ ਵਿੱਚ ਜਿੰਨਾ ਬਲੱਡ ਸਰਕੂਲੇਸ਼ਨ ਜਾਂ ਦੂਸਰੀਆਂ ਸਿਕ੍ਰੀਸ਼ਨਸ ਨੇ ਉਹ ਹਵਾ ਦੀ ਬਦੌਲਤ ਨੇ। ਜੀ ਅਗਨੀ, ਜਿੰਨੇ ਗਲੈਂਡਸ ਨੇ ਬਾਡੀ ਦੇ, ਉਸ ਨੂੰ ਅਗਨੀ ਦੇ ਤੌਰ ਤੇ ਦੇਖਿਆ ਜਾਂਦਾ ਹੈ। ਜਲ, ਵੈਸੇ ਹੀ ਸਾਡੇ ਸਰੀਰ ਦਾ ਇੱਕ ਵੱਡਾ ਹਿੱਸਾ ਪਾਣੀ ਹੈ, ਜੀ ਤੇ ਜਿੰਨੇ ਜੋੜ ਨੇ ਉਹਨਾਂ ਮੁਤਾਬਕ ਜਲ ਉਹਦਾ ਆਧਾਰ ਹੈ। ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਜੀ। ਪ੍ਰਿਥਵੀ ਸੋਲਿਡ ਨੂੰ ਕਹਿੰਦੇ ਨੇ, ਸੋਲਿਡ ਥਾਂ ਨੂੰ, ਇਸ ਲਈ ਜਿਹੜੀਆਂ ਹੱਡੀਆਂ ਨੇ ਉਹਨੂੰ ਪ੍ਰਿਥਵੀ ਰੂਪ ਮੰਨਿਆ ਜਾਂਦਾ ਹੈ ਕਿ ਵੀ ਇਹ ਪ੍ਰਿਥਵੀ ਨੂੰ ਰਿਪਰੈਜ਼ੈਂਟ ਕਰਦੀ ਹੈ। ਜੀ ਸੋ ਇਹ ਉਹਨਾਂ ਦੀ ਫਿਲਾਸਫੀ ਹੈ ਕਿ 5 ਤੱਤਾਂ ਦੇ ਵਿੱਚ, ਜੀ ਔਰ ਇਹੀ ਕਾਰਨ ਹੈ ਕਿ ਬਹੁਤ ਥਾਂ ਤੇ ਅਸੀਂ ਗੁਰਬਾਣੀ ਦੇ ਵਿੱਚ 5 ਤੱਤਾਂ ਦੀ ਗੱਲ ਪੜ੍ਹਦੇ ਹਾਂ ਜੀ ਕਿ ਵੀ ਇਹ 5 ਤੱਤ ਨੇ ਜਿਨ੍ਹਾਂ ਦਾ ਮਨੁੱਖ ਬਣਿਆ, ਔਰ ਜਦੋਂ ਮਰਦਾ ਹੈ ਕੁਝ ਵੀ ਨਹੀਂ ਮਰਦਾ, ਪੰਜੋ ਤੱਤ ਪੰਜਾਂ ਦੇ ਵਿੱਚ ਮਿਲ ਜਾਂਦੇ ਨੇ। ਆਕਾਸ਼ ਆਕਾਸ਼ ਚਲਾ ਜਾਂਦਾ ਹੈ, ਹਵਾ ਹਵਾ ਚਲੀ ਜਾਂਦੀ ਹੈ, ਅੱਗ ਚਲੀ ਜਾਂਦੀ ਹੈ। ਜੀ ਤੇ ਇਸ ਨੂੰ ਹੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਵੀ ਇਹ ਜਿਹੜਾ 5 ਧਾਤੂਆਂ ਨੂੰ ਰਲਾ ਕੇ ਨਿਰੰਕਾਰ ਨੇ ਇਹਨਾਂ ਨੂੰ ਟੁਗੈਦਰ ਕੀਤਾ ਹੈ, ਤੇ ਇਸ 5 ਤੱਤਾਂ ਦੇ ਰੂਪ ਚ ਇੱਕ ਫਾਲਸ ਕਵਰ ਕ੍ਰੀਏਟ ਕੀਤਾ, ਕੂੜਾ ਪਾਜਿਆ। ਜੀ ਪਰ ਹੁਣ ਇਸ ਕੱਚ ਚੋਂ ਸੱਚ ਵੱਲ ਲੈ ਕੇ ਤੁਰੇ ਨੇ, ਤੇ ਉਹ ਹੈ ਭਾਂਡਾ ਆਣ ਗਰਾਸ ਜਾਂ ਤੇ ਸੁਭਾਵ ਸੀ। ਜੀ ਭਾਵੇਂ ਇਹ ਟੁੱਟਣ ਵਾਲਾ ਭਾਂਡਾ ਹੈ, ਸਰੀਰ ਬਿਨਸਨਹਾਰ ਹੈ, ਪਰ ਜੇ ਉਸ ਨਿਰੰਕਾਰ ਦੀ ਨਜ਼ਰ ਸਵੱਲੀ ਹੋ ਜਾਏ ਜਾਂ ਤੇ ਸੁਭਾਵ ਸੀ, ਜੇ ਉਹਨੂੰ ਪਾਏ ਤਾਂ ਭਾਂਡਾ ਆਣ ਗਰਾਸ, ਇਹ ਭਾਂਡਾ ਜਿਹੜਾ ਹੈ ਇਹ ਰਾਸ ਆ ਸਕਦਾ ਹੈ। ਜੀ ਇਹ ਸਰੀਰ ਦਾ ਇੱਕ ਪਰਪਸ ਲਾਈਫ ਦਾ ਬਣ ਸਕਦਾ ਹੈ। ਪਰਮ ਜੋਤ ਜਗਾਏ ਵਾਜਾ ਵਾਪਸੀ, ਕਿ ਜੇ ਇਸ ਭਾਂਡੇ ਦੇ ਵਿੱਚ ਉਸ ਨਿਰੰਕਾਰ ਦੀ ਜੋਤ ਜਗ ਜਾਏ, ਉਸ ਨਿਰੰਕਾਰ ਦਾ ਪਿਆਰ ਵਸ ਜਾਏ, ਤੇ ਵਾਜਾ ਵਾਪਸੀ, ਫਿਰ ਇਸ ਦੇ ਵਿੱਚੋਂ ਸੈਲੈਸਟੀਅਲ ਸੌਂਗ, ਅਨਹਦ ਸ਼ਬਦ, ਹਮੇਸ਼ਾ ਉਸ ਵਾਹਿਗੁਰੂ ਦੇ ਸਿਮਰਨ ਦਾ ਜਿਹੜਾ ਨਾਦ ਹੈ ਉਹ ਗੂੰਜ ਸਕਦਾ ਹੈ। ਤੇ ਇਹ ਕੱਚਾ ਭਾਂਡਾ ਜਿਹੜਾ ਕਿ ਕਦੋਂ ਇਹਨੇ ਠੜਕ ਜਾਣਾ ਹੈ, ਜਿਹਦਾ ਭਰੋਸਾ ਨਹੀਂ ਹੈ, ਪਰ ਜੇ ਪਰਮ ਜੋਤ ਜਗਾਏ, ਜੇ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਉਹ ਪਰਮ ਜੋਤ ਜਗ ਜਾਏ ਤਾਂ ਵਾਜਾ ਵਾਪਸੀ, ਫਿਰ ਇਸ ਦੇ ਵਿੱਚ ਇਹ ਜਿਹੜਾ ਸੈਲੈਸਟੀਅਲ ਸੌਂਗ ਹੈ ਇਹ ਵਾਈਬ੍ਰੇਟ ਕਰਦਾ ਹੈ, ਇਹ ਰੀਸਾਊਂਡ ਕਰਦਾ ਹੈ, ਔਰ ਆਨੰਦ ਦੇ ਵਿੱਚ ਇਹ ਭਾਂਡਾ ਜਿਹੜਾ ਹੈ ਇਹ ਫਿਰ ਸਕਾਰਥਾ ਹੋ ਜਾਂਦਾ ਹੈ। ਇਹ ਬਾਡੀ ਦਾ, ਇਸ ਸਰੀਰ ਦਾ ਜਿਹੜਾ ਪਰਪਸ ਹੈ ਉਹ ਸਫਲ ਹੋ ਜਾਂਦਾ ਹੈ। ਇਹੀ ਇਸ ਸ਼ਲੋਕ ਦਾ ਜਿਹੜਾ ਹੈ ਉਹ ਕੇਂਦਰੀ ਨੁਕਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹੁਣ ਅਸੀਂ ਆਪਣੇ ਵੀਰਸ ਕੋਲ ਲੈਂਦੇ ਹਾਂ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।